ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਭਾਰਤ ਵਿੱਚ ਲੋਕ ਸਭਾ ਚੋਣਾਂ ਲਈ ਅੱਡ-ਅੱਡ ਪਾਰਟੀਆਂ ਵੱਲੋਂ ਮੈਨੀਫੈਸਟੋ ਜਾਰੀ ਕੀਤੇ ਗਏ ਹਨ ਅਤੇ ਉਮੀਦਵਾਰ ਐਲਾਨੇ ਜਾ ਰਹੇ ਹਨ। ਪੰਜਾਬ ਵਿੱਚ ਇਹ ਚੋਣ ਤਮਾਸ਼ਾ ਭਾਰਤੀ ਏਜੰਸੀਆਂ ਦਾ ਰਚਿਆ ਹੋਇਆ ਇੱਕ ਚੱਕਰਵਿਊਹ ਹੈ ਔਰ ਇਸ ਵਿੱਚ ਅੱਡ-ਅੱਡ ਪਾਰਟੀਆਂ ਦੇ ਮਖੌਟੇ ਪਹਿਨ ਕੇ ਗੈਰ ਸਿੱਖ ਅਨਸਰਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਸੋ ਸਿੱਖ ਮੁੱਦਿਆਂ ਨੂੰ ਲਗਭਗ ਦਰਕਿਨਾਰ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਐਂਡ ਨਾਲ ਹੀ ਗੁਰਬਾਣੀ ਉਚਾਰਨ ਦੇ ਸਾਥ ਉਹਨਾਂ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਭਾਰਤ ਭਰ ਦੇ ਵਿੱਚ ਹੀ ਇੱਕ ਚੋਣ ਤਮਾਸ਼ਾ ਹੈ ਜਿਹਦੇ ਲਈ ਲਫ਼ਜ਼ ਨੌਟੰਕੀ ਵੀ ਹੁੰਦਾ ਹੈ, ਕਿਉਂਕਿ ਤਮਾਸ਼ਾ ਕਰਨ ਵਾਲਾ ਜਿਹੜਾ ਹੈ ਉਹ ਤਮਾਸ਼ਾਕਾਰ ਇੱਕ ਤਮਾਸ਼ਬੀਨ ਹੁੰਦੇ ਨੇ। ਬੀਨ ਦੇਖਣ ਨੂੰ ਕਹਿੰਦੇ ਨੇ ਜਿਹੜੇ ਤਮਾਸ਼ਾ ਦੇਖ ਰਹੇ ਨੇ। ਅੱਛਾ। ਤੇ ਜਿਹੜਾ ਤਮਾਸ਼ਾ ਕਰ ਰਿਹਾ ਹੁੰਦਾ ਕੰਟਰੋਲ ਉਹਦੇ ਕੋਲ ਹੁੰਦਾ ਵੀ ਉਹਨੇ ਕਿਹੜੇ ਝੋਲੇ ਚੋਂ ਸੱਪ ਕੱਢਣਾ ਹੈ, ਕਿਹਦੇ ਚੋਂ ਨਿਓਲਾ ਕੱਢਣਾ ਹੈ, ਸੱਪ ਤੇ ਨਿਓਲੇ ਦੀ ਲੜਾਈ ਕਰਾਉਣੀ ਹੈ, ਫਿਰ ਬਾਂਦਰੀ ਦਾ ਨਾਚ ਕਰਾਉਣਾ ਹੈ, ਫਿਰ ਬਾਂਦਰੀ ਨੇ ਕੰਨ ਫੜਨੇ ਨੇ, ਫਿਰ ਰਿਛ ਨੇ ਵੀ ਆ ਕੇ ਕੁਛ ਨਾ ਕੁਛ ਕਰਨਾ ਹੈ, ਤੇ ਅਖੀਰ 'ਚ ਉਹਨੇ ਜਿਹੜਾ ਉਹ ਡਮਰੂ ਵਜਾ ਕੇ ਔਰ ਆਪਣਾ ਜਿਹੜਾ ਉਸਨੂੰ ਕੀ ਕਹਿੰਦੇ ਨੇ ਕਟੋਰਾ ਉਹ ਅੱਗੇ ਕਰਕੇ ਜਿਹੜਾ ਹੈ ਉਹ ਪੈਸੇ ਲੈਣੇ ਨੇ। ਇਹੀ ਤਮਾਸ਼ਾ ਹੁੰਦਾ, ਇਹਨੂੰ ਹੀ ਤਮਾਸ਼ਾ ਕਹਿੰਦੇ ਨੇ। ਹੁਣ ਇਹਦਾ ਮਤਲਬ ਇਹ ਹੁੰਦਾ ਵੀ ਨਾ ਉਹ ਇੱਕ ਹਕੀਕਤ ਤਾਂ ਨਹੀਂ ਹੁੰਦੀ, ਉਹ ਇੱਕ ਤਮਾਸ਼ਾ ਹੁੰਦਾ, ਰਚਿਆ ਜਾਂਦਾ ਹੈ, ਫੈਸੀਨੇਟਿੰਗ ਹੁੰਦਾ, ਤੁਸੀਂ ਉਹਦੇ 'ਚ ਖਿੱਚੇ ਤੁਰੇ ਜਾਂਦੇ ਹੋ, ਤੁਸੀਂ ਉਸ ਦੇ ਉੱਤੇ ਕਾਮੈਂਟ ਕੀਤੇ ਬਿਨਾਂ ਰਹਿ ਨਹੀਂ ਸਕਦੇ। ਔਰ ਇਹ ਜਿਹੜਾ ਸੋ ਕਾਲਡ ਜਮਹੂਰੀਅਤ ਜਾਂ ਲੋਕਤੰਤਰ ਜਿਹਨੂੰ ਠੀਕ ਬਾਰਡਰਸ ਡਾਕਟਰਸ ਵਿਦਆਊਟ ਬਾਰਡਰਸ ਨੇ ਕਿਹਾ ਕਿ ਵੀ ਇਹ ਇਲੈਕਟ੍ਰੋਕ੍ਰੇਸੀ ਹੈ, ਕਿ ਵੀ ਇਹ ਹੋਰ ਇਸ ਤੋਂ ਬਿਯੋਂਡ ਕੁਛ ਨਹੀਂ ਹੈ। ਜਮਹੂਰੀਅਤ ਦੇ ਜਿਹੜੇ ਬਾਕੀ ਜਿਹੜੀਆਂ ਉਸ ਦੀਆਂ ਜ਼ਰੂਰਤਾਂ ਨੇ ਜਾਂ ਜਿਹੜੇ ਉਸ ਦੇ ਇੰਪੋਰਟੈਂਟ ਹਿੱਸੇ ਨੇ ਉਹ ਤਾਂ ਮਾਈਨਸ ਨੇ। ਔਰ ਸਿੱਖਾਂ ਦੇ ਮਾਮਲੇ 'ਚ ਛੋਟਾ ਜਿਹਾ 50,300 ਸਕੁਅਰ ਕਿਲੋਮੀਟਰ ਏਰੀਆ ਦੇ ਵਿੱਚ ਜਿੱਥੇ ਸਿਰਫ 13 MP ਬਣਦੇ ਨੇ ਔਰ ਇੱਕ ਛੋਟਾ ਜਿਹਾ ਇੱਕ ਖਿੱਤਾ ਹੈ। ਈਵਨ ਇਸ ਨੂੰ ਇਕੱਲਾ ਇਹੀ ਨਹੀਂ, ਚੋਣ ਤਮਾਸ਼ਾ ਤਾਂ ਜੋ ਰਚਿਆ ਹੀ ਹੋਇਆ ਉਸ ਦੇ ਪਿੱਛੇ ਉਹਨੂੰ ਕਿਵੇਂ ਭਾਰਤ ਦੀਆਂ ਅੱਡ-ਅੱਡ ਏਜੰਸੀਆਂ ਕੀ ਖੇਡ ਰਹੀਆਂ ਨੇ। ਖੇਡ ਤਾਂ ਖਾਸ ਤੌਰ 'ਤੇ ਪਿਛਲੇ 4 ਦਹਾਕਿਆਂ ਤੋਂ ਜੂਨ 84 ਤੋਂ ਬਾਅਦ ਬਿਲਕੁਲ ਫੁੱਲੀ ਜਿਹੜਾ ਪੰਜਾਬ ਨੂੰ ਰਨ ਏਜੰਸੀਆਂ ਕਰਦੀਆਂ ਕਿ ਉਹਨੂੰ ਕਿੰਨਾ ਲਿਵਰੇਜ ਦੇਣਾ ਹੈ, ਕਿੱਥੇ ਤੱਕ ਜਾਣ ਦੇਣਾ ਹੈ, ਫਿਰ ਉਸ 'ਤੇ ਕੀ ਦਬਾਅ ਬਣਾਉਣਾ ਹੈ, ਫਿਰ ਉਹਨੂੰ ਕਿੱਧਰ ਨੂੰ ਮੋੜਨਾ ਹੈ, ਫਿਰ ਤੁਹਾਨੂੰ ਵਕਤਨ ਬਾ ਵਕਤਨ ਕੁਛ ਨਾ ਕੁਛ, ਕਿਉਂਕਿ ਸਿੱਖ ਸੁਭਾਅ 'ਚੋਂ ਸਿੱਖ ਬੈਠ ਤਾਂ ਸਕਦੇ ਨੇ ਕਿ ਬਈ ਉਹ ਸਹੀ ਜਾਣਗੇ ਹਰ ਗੱਲ। ਜਦੋਂ ਕੋਈ ਥੋੜ੍ਹਾ ਜਿਹਾ ਉਸ 'ਚੋਂ ਉਭਾਰ ਹੁੰਦਾ ਉਹਨੂੰ ਉਭਾਰ ਨੂੰ ਕਿਵੇਂ ਕਿਸ ਲੈਵਲ ਦੇ ਲੋਕਾਂ ਤੋਂ ਨੈਗੇਟ ਕਰਵਾਉਣਾ ਹੈ, ਉਹਨਾਂ 'ਚੋਂ ਕਾਮਰੇਡੀ ਲਾਣਾ ਹੋਏ, ਉਹਦੇ 'ਚੋਂ ਕਾਂਗਰਸੀ ਹੋਣ, ਉਹ ਜਿਹੜੇ ਨੇ ਥੱਲੇ ਬੈਕ ਦੇ ਉੱਤੇ ਜਿਨ੍ਹਾਂ ਨਾਲ ਸਮਝੌਤਾ ਅਕਾਲੀ ਹੋਣ, ਤੇ ਉਸ ਸਾਰੇ 'ਚੋਂ ਫਿਰ ਕਿਵੇਂ ਗਰਦ ਉਡਾਣੀ ਹੈ। ਔਰ ਅਲਟੀਮੇਟਲੀ ਲੋਕਾਂ 'ਚ ਛੱਡੋ ਜੀ ਜਦੋਂ ਤੱਕ ਆ ਜਾਂਦਾ ਉਦੋਂ ਤੱਕ ਜਿਹਨੂੰ ਉਭਾਰਿਆ ਹੁੰਦਾ ਉਹਨੂੰ ਡਾਊਨ ਕਰ ਦੇਣਾ, ਤੇ ਜਿਹੜਾ ਡਾਊਨ ਹੈ ਉਹਨੂੰ ਫਿਰ ਉਭਾਰ ਕੇ ਤਮਾਸ਼ੇ ਦੇ ਅਗਲੇ ਦਿਨ ਦੇ ਤਮਾਸ਼ੇ ਲਈ ਰੱਖ ਲੈਣਾ, ਕਿਉਂਕਿ ਇੱਕੋ ਦਿਨ 'ਚ ਤਾਂ ਰੋਟੀ ਨਹੀਂ ਪੂਰੀ ਹੁੰਦੀ, ਤਮਾਸ਼ਾ ਤਾਂ ਤੁਹਾਨੂੰ ਲਗਾਤਾਰ ਦਿਖਾਉਣਾ ਪੈਂਦਾ। ਪਹਿਲੀ ਗੱਲ ਐਜ਼ ਏ ਖਾਲਿਸਤਾਨੀ ਐਕਟਿਵਿਸਟ ਅਸੀਂ ਇਹ ਕਲੀਅਰ ਕਰ ਦਈਏ ਕਿ ਸਾਡੀ ਕੋਈ ਦਿਲਚਸਪੀ ਨਹੀਂ ਹੈ ਔਰ ਨਾ ਹੀ ਅਸੀਂ ਸਮਝਦੇ ਹਾਂ ਕਿ ਭਾਰਤ ਦੇ ਇਲੈਕਟਰਲ ਸਿਸਟਮ ਦੇ ਵਿੱਚ ਉੱਥੋਂ ਦੇ ਵੋਟਿੰਗ ਸਿਸਟਮ ਦੇ ਨਾਲ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ। ਜੇ 117 ਪੰਜਾਬ ਅਸੈਂਬਲੀ ਦੀਆਂ ਸੀਟਾਂ ਨੇ, ਸਾਰੇ ਦੇ ਸਾਰੇ ਵੀ ਜਿਹੜੇ ਨੇ ਉਹ ਖਾਲਿਸਤਾਨ ਦੀ ਗੱਲ ਕਰਨ ਵਾਲੇ ਬਣ ਜਾਣ, ਜਿਹੜੇ ਕੁਛ ਲੋਕ ਇੱਕ ਜ਼ਮਾਨੇ 'ਚ ਮਤਾ ਵੀ ਪਾਸ ਕਰ ਦੇਣ। ਜੰਮੂ ਕਸ਼ਮੀਰ ਦਾ ਹਾਲ ਦੇਖ ਲਿਆ ਵੀ ਜਿਨ੍ਹਾਂ ਦੀ ਆਪਣੀ ਆਰਟੀਕਲ 370 ਸੀ, 35A ਸੀ, ਜਿਨ੍ਹਾਂ ਦੀ ਆਪਣੀ ਕਨਸਟੀਟਿਊਐਂਟ ਅਸੈਂਬਲੀ ਸੀ, ਜਿੱਥੇ ਕੋਈ ਇੰਡੀਆ ਦਾ ਕਾਨੂੰਨ ਆਟੋਮੈਟਿਕਲੀ ਲਾਗੂ ਨਹੀਂ ਸੀ ਹੋ ਸਕਦਾ। ਤੁਹਾਡਾ ਤਾਂ ਜੇ ਪਾਣੀਆਂ ਦੇ ਮੁੱਦੇ 'ਤੇ ਤੁਹਾਡੀ ਅਸੈਂਬਲੀ ਨੇ ਯੂਨੈਨਿਮਸ ਪਾਸ ਕੀਤਾ ਤੇ ਅੱਜ ਵੀ ਉੱਥੇ ਹੀ ਪਿਆ। ਸੁਪਰੀਮ ਕੋਰਟ ਕਿਹੜੇ ਵੇਲੇ ਕਹੇਗਾ ਕੀ ਕਹੇਗਾ ਉਹ ਤੁਹਾਡੇ ਸਾਹਮਣੇ ਹੀ ਹੈ, ਉਹਦੀ ਕੋਈ ਵੁਕਤ ਨਹੀਂ। ਇਸੇ ਤਰ੍ਹਾਂ ਹੁਣ ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਚੱਲ ਰਹੀਆਂ ਨੇ, ਜੇ 13 ਦੇ 13 MP ਵੀ ਪੰਜਾਬ ਦੇ ਜਿਹੜੇ ਨੇ ਉਹ ਖਾਲਿਸਤਾਨੀ ਬਣ ਜਾਣ, ਕੋਈ ਉਹਦੇ 'ਚ ਤਬਦੀਲੀ ਹੋਣ ਵਾਲੀ ਨਹੀਂ ਹੈ, ਕਿਉਂਕਿ ਨਗਾਰਖਾਨੇ 'ਚ ਤੂਤੀ ਵਾਲੀ ਗੱਲ ਹੈ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਖਾਲਿਸਤਾਨ ਦੀ ਆਵਾਜ਼ ਨੇ, ਭਾਵੇਂ ਉਹ ਵਿਦਨ ਇੰਡੀਅਨ ਕਨਸਟੀਟਿਊਸ਼ਨ ਹੀ ਸਹੁੰ ਚੁੱਕ ਕੇ ਲੜਦੇ ਨੇ, ਪਰ ਉਹ ਪਾਰਲੀਮੈਂਟ 'ਚ ਖਲੋ ਕੇ ਵੀ ਜੇ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦੀ ਗੱਲ ਹੋਈ,
ਕੋਲਡ ਬਲੱਡਡ ਮਰਡਰ, ਦੂਜੇ ਉਸ ਆਵਾਜ਼ ਨੂੰ ਚੁੱਕਦੇ ਨੇ। ਪਰ ਉਹਨਾਂ ਦਾ ਆਪਣਾ ਕਹਿਣਾ ਵੀ ਮੈਨੂੰ ਤਾਂ ਬੋਲਣ ਦਾ ਹੀ ਨਹੀਂ ਟਾਈਮ ਦਿੰਦਾ ਸਪੀਕਰ, ਤੇ ਜੇ ਮੈਂ ਬੋਲਣਾ ਚਾਹੁੰਦਾ ਤੇ ਉਹ ਦੂਜੇ 35-40 ਬੰਦੇ ਖੜੇ ਹੋ ਗਏ ਉਹਨਾਂ ਦੇ ਕਿ ਵੀ ਕਹਿੰਦੇ, ਹਾਲਾਂ ਉਹਨਾਂ ਨੇ ਦਬਕਾ ਮਾਰ ਕੇ ਉਹਨਾਂ ਨੇ ਇੱਕ ਵਾਰੀ ਚੁੱਪ ਕਰਾਇਆ, ਪਰ ਤੁਸੀਂ ਬੋਲ ਵੀ ਲਓ, ਤੁਹਾਡਾ ਰਿਕਾਰਡ 'ਚ ਵੀ ਚਲਾ, ਉਹਦਾ that is not going to change any game. ਸੋ ਅਲਟੀਮੇਟਲੀ ਅਸੀਂ ਤਾਂ ਇਹ ਜੂਨ 84 ਤੱਕ ਅਸੀਂ ਆਟੋਨਮੀ, ਅੰਦਰੂਨੀ ਖੁਦ ਮੁਖਤਾਰੀ, 3 ਮਹਿਕਮੇ ਸੈਂਟਰ ਰੱਖੇ, ਆਨੰਦਪੁਰ ਦਾ ਮਤਾ, ਇਹ ਮੈਟਰ ਕਰਦੇ ਸੀ ਜੂਨ 84 ਤੋਂ। ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ। ਪਰ ਤੁਸੀਂ ਦੇਖੋ ਈਵਨ ਇਸ ਟੁੱਟੀ ਭੱਜੀ ਪਾਰਲੀਮੈਂਟ ਦੇ ਵਿੱਚ, ਟੁੱਟੇ ਭੱਜੇ ਸਿਸਟਮ 'ਚ ਵੀ ਕਿਵੇਂ ਉਹ ਇਸ ਗੱਲ ਨੂੰ, ਉਹ ਅਕਾਲੀ ਜਿਹੜੇ ਬਿਲਕੁਲ ਜਿਨ੍ਹਾਂ ਨੇ 1996-97 'ਚ ਉਹਨੂੰ ਪੰਜਾਬ ਦੀ ਪਾਰਟੀ ਡਿਕਲੇਅਰ ਕਰਤਾ, ਪੰਥਕ ਏਜੰਡੇ ਤੋਂ ਦੌੜ ਗਏ, ਬੀਜੇਪੀ RSS ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਲਵਾਈਆਂ। ਈਵਨ ਉਹਨਾਂ ਦਾ ਥੋੜ੍ਹਾ ਬਹੁਤ ਸਿੱਖੀ ਬਾਰੇ ਕਦੇ ਵੇਲੇ ਕਵੇਲੇ ਕੋਈ ਕਾਮੈਂਟ ਕਰ ਦੇਣਾ ਵੀ ਉਹਨਾਂ ਨੂੰ ਗਵਾਰਾ ਨਹੀਂ, ਔਰ ਉਹਨਾਂ ਨੇ ਜਿਵੇਂ ਇਹਨਾਂ ਨੂੰ ਦਰਕਾਰ ਕੇ ਠੁੱਡ ਮਾਰ ਕੇ ਸੁੱਟਿਆ, ਔਰ 13 ਦੀਆਂ 13 ਸੀਟਾਂ ਬੀਜੇਪੀ ਨੇ ਆਪਣੇ ਬਲਬੂਤੇ ਤੇ ਲੜਨ ਦਾ, ਔਰ ਉਹਦੇ ਲਈ ਵੀ ਉਹਨਾਂ ਨੇ ਕਿਵੇਂ ਜਿਹੜੇ ਟਰਨ ਕੋਟ ਨੇ, ਜਿਹੜੇ ਦਲ ਬਦਲੂ ਨੇ, ਆ ਤੁਸੀਂ ਅਮਰਿੰਦਰ ਹੋਏ, ਪਰਨੀਤ ਕੌਰ ਹੋਏ, ਔਰ ਇਹ ਸਾਰੇ ਜਿਹੜੇ ਚਿਹਰੇ ਤੁਸੀਂ ਦੇਖੋਗੇ ਜਿਹੜੇ ਬੀਜੇਪੀ ਦੇ ਵਿੱਚ ਜੁਆਇਨ ਕੀਤੇ ਨੇ, ਕਿਸ ਲੈਵਲ ਦੇ ਉੱਤੇ ਟੋਟਲ ਡੀਜਨਰੇਸ਼ਨ ਹੈ। ਪਰ ਸਭ ਤੋਂ ਵੱਧ ਜੇ ਅਸੀਂ ਇਹ ਕਹਿਣਾ ਹੋਏ ਵੀ ਈਵਨ ਅਕਾਲੀ ਦਲ, ਕਿ ਇਹਦੇ ਬਾਵਜੂਦ ਕਿ ਉਹਨਾਂ ਨੇ ਪਿੱਛੇ ਜੇ ਕਹਿ ਕੇ ਕਿ ਜੀ ਹਾਂ ਅਸੀਂ ਵਾਪਸ ਮੁੜ ਰਹੇ ਹਾਂ, ਮੈਨੀਫੈਸਟੋ ਕਮੇਟੀ ਨੇ ਐਲਾਨ ਦਿੱਤਾ, ਮੈਨੀਫੈਸਟੋ ਜੀ ਸਿੱਖ ਹੱਕ ਬੰਦੀ, ਸਿੱਖ ਮੂਲ ਮੰਤਰ ਜਾਪ ਕਰੋ, ਫਲਾਣਾ ਜਥੇਦਾਰ ਔਰ ਸ਼੍ਰੋਮਣੀ ਕਮੇਟੀ ਨੂੰ ਅੱਗੇ ਲਾ ਕੇ ਜਿਹੜਾ ਉਹ ਆਪਣਾ ਕਰਨ ਦਾ। ਲੇਕਿਨ ਤੁਸੀਂ ਅੱਜ ਉਹਨਾਂ ਦੀ ਚੋਣ ਵੀ ਦੇਖੋ ਵੀ ਕਿਸ ਹੱਦ ਤੱਕ ਜਾ ਕੇ, ਔਰ ਇਹਦਾ ਇੱਕ ਆਈਡੀਅਲ ਬੀਬੀ ਉਹਨੇ ਕਿਰਨਜੋਤ ਕੌਰ ਨੇ ਇਹ ਗੱਲ ਕਹੀ, ਬਿਲਕੁਲ ਠੀਕ ਹੈ। ਹੁਣ ਅੰਮ੍ਰਿਤਸਰ ਸੀਟ ਤੋਂ ਜਿਹੜਾ ਇੱਥੇ ਐਂਬੈਸਡਰ ਸੀ ਇੰਡੀਆ ਦਾ ਅਮਰੀਕਾ 'ਚ, ਤਰਨਜੀਤ ਸਿੰਘ ਸੰਧੂ, ਜਿਹਦੇ ਹੁੰਦਿਆਂ ਇਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਕੈਨੇਡਾ 'ਚ, ਗੁਰਪਤਵੰਤ ਪੰਨੂ ਮਰਡਰ ਪਲਾਟ ਇੰਡਾਈਕਮੈਂਟ ਹੋਈ, ਉਹਨੂੰ ਵਿਦਿਨ ਏ ਮੰਥ ਜਦੋਂ ਰਿਟਾਇਰ ਹੋ ਕੇ ਗਿਆ ਉਸ ਨੂੰ ਜਿਹੜਾ ਉਹ ਬੀਜੇਪੀ ਦੀ ਟਿਕਟ ਦੇ ਦਿੱਤੀ ਗਈ। ਹੁਣ ਅੰਮ੍ਰਿਤਸਰ ਜਿਹੜਾ ਧਾਰਮਿਕ ਤੌਰ ਤੇ ਕਿੰਨਾ ਇੰਪੋਰਟੈਂਟ, ਉੱਥੋਂ ਅਕਾਲੀਆਂ ਨੇ ਅਨਿਲ ਜੋਸ਼ੀ ਨੂੰ, ਜਿਹੜਾ RSS ਟ੍ਰੇਨਡ ਬੰਦਾ, RSS ਦੀ ਟਿਕਟ ਦੇ ਉੱਤੇ ਬੀਜੇਪੀ 'ਚ ਮਿਨਿਸਟਰ ਵੀ ਰਿਹਾ ਅਕਾਲੀਆਂ ਦੇ ਅਲਾਇੰਸ ਦੇ ਵੇਲੇ। ਔਰ ਕਿਰਨਜੋਤ ਕੌਰ ਨੇ ਠੀਕ ਕਿਹਾ, ਉਹਨੇ ਕਿਹਾ ਦੇਖੋ ਅੱਜ ਸਾਡੀ ਸਿਤਮ ਜ਼ਰੀਫੀ ਕੀ ਹੈ ਕਿ ਇੱਕ ਸਿੱਖ ਬੈਕਗਰਾਉਂਡ ਦੇ ਪਰਿਵਾਰ ਵਾਲਾ ਬਿਸ਼ਨ ਸਿੰਘ ਸਮੁੰਦਰੀ ਦਾ ਪੁੱਤਰ, ਤੇਜਾ ਸਿੰਘ ਸਮੁੰਦਰੀ ਦਾ ਪੋਤਾ, ਉਹ ਬੀਜੇਪੀ ਦੀ ਟਿਕਟ ਤੇ ਲੜ ਰਿਹਾ, ਔਰ RSS ਟ੍ਰੇਨਡ ਅਨਿਲ ਜੋਸ਼ੀ ਜਿਹੜਾ ਉਹ ਅਕਾਲੀਆਂ ਦਾ ਉਮੀਦਵਾਰ ਹੈ। ਔਰ ਇਸੇ ਤਰ੍ਹਾਂ ਅਸੀਂ ਪਟਿਆਲੇ 'ਚ ਵੀ ਦੇਖਦੇ ਹਾਂ ਕਿਸੇ ਜਿਹੜਾ ਉਹ ਹਿੰਦੂਤਵੀ ਨੂੰ ਜਿਹੜਾ ਉਹ ਟਿਕਟ ਦਿੱਤੀ ਹੈ ਅਕਾਲੀਆਂ ਨੇ। ਹੁਣ ਜਦੋਂ ਤੁਸੀਂ ਇਸ ਸਾਰੀ ਖੇਡ ਨੂੰ ਦੇਖਦੇ ਹੋ, ਬਾਕੀਆਂ ਦੇ ਤਾਂ ਜੋ ਹੈ ਸੋ ਹੈ ਹੀ ਹੈ, ਲੇਕਿਨ ਇੱਕ ਨਾਂ ਜਦੋਂ ਪੰਜਾਬ ਦੀ ਆਵਾਜ਼ ਦੇ ਮੁੱਦੇ ਦੇ ਉੱਤੇ ਅੰਮ੍ਰਿਤਪਾਲ ਸਿੰਘ ਦਾ ਜਾਂ ਦੂਜਾ, ਜਾਂ ਜਦੋਂ ਭਗਵੰਤ ਮਾਨ ਨੇ ਕੇਸ ਬਣਾਏ ਇਹਦੇ ਤੇ ਸੁਖਪਾਲ ਖਹਿਰੇ ਤੇ, ਔਰ ਸੁਖਪਾਲ ਖਹਿਰਾ ਜਿਹਦੇ ਲਈ ਹਮਦਰਦੀ ਵੀ ਬਾਹਰ ਹੋਈ ਕਿ ਜੀ ਦੇਖੋ ਉਹ ਘੱਟੋ ਘੱਟ ਕੋਈ ਇਸ਼ੂ ਤੇ ਚੁੱਕਦਾ ਹੈ, ਭਾਵੇਂ ਕਾਂਗਰਸ ਦੇ ਵਿੱਚ ਹੀ ਹੈ ਜਾਂ ਦੂਜਾ। ਹੁਣ ਜਦੋਂ ਇਹ ਆਇਆ ਕਿ ਜੀ ਕਾਂਗਰਸ ਨੇ ਸੁਖਪਾਲ ਖਹਿਰੇ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਹੈ, ਤੇ ਮੈਨੂੰ ਇਹ ਲੱਗਾ ਕਿ ਵੀ ਇਹ ਹੈ ਤਾਂ ਏਜੰਸੀਆਂ ਦੀ ਖੇਡ ਹੈ ਕਿ ਵੀ ਜੇ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਹੈ, ਸੁਖਪਾਲ ਖਹਿਰਾ ਵੀ ਵਕਤਨ ਬਾ ਵਕਤਨ ਕੋਈ ਨਾ ਕੋਈ ਇਸ਼ੂ ਜਿਹੜਾ ਉਹ ਚੁੱਕ ਲੈਂਦਾ ਕਿ ਵੀ ਇਹ ਉਹਨਾਂ ਨੇ ਸ਼ਰਾਰਤ ਕੀਤੀ ਹੈ, ਔਰ ਇਹ ਸੁਖਪਾਲ ਖਹਿਰਾ ਇਹਨੂੰ ਡਿਕਲਾਈਨ ਕਰ ਦੇਗਾ ਟਿਕਟ ਨੂੰ। ਪਰ ਅੱਜ ਮੈਂ ਉਹਦਾ ਇੱਕ ਇੰਟਰਵਿਊ ਜਿਹਦੇ 'ਚ ਉਹ ਬੜਾ ਭੜਕਾ ਮਾਰ ਰਿਹਾ ਕਿ ਜੀ ਜੇ ਸਿਮਰਨਜੀਤ ਸਿੰਘ ਮਾਨ ਸਿੱਖ ਇਸ਼ੂਆਂ ਦੀ ਗੱਲ ਕਰਦੇ ਨੇ, ਮੈਂ ਵੀ ਕਰਦਾ, ਮੇਰੇ ਨੂੰ ਤਾਂ ਅਸੀਂ ਸੰਗਰੂਰ ਝੋਲੀ ਪਾਵਾਂਗੇ ਆਪਣੀ ਪਾਰਟੀ ਦੀ, ਮੇਰੀ ਲੜਾਈ ਭਗਵੰਤ ਮਾਨ ਨਾਲ ਹੈ, ਸਿੱਧੀ ਸਿੱਧੀ ਹੈ, ਉਹਨੇ ਹੀ ਪਰਸਨਲ ਬਣਾਈ ਹੈ, ਔਰ ਮੈਂ ਵੀ ਜਿਹੜਾ ਉਹ ਸਿੱਖ ਹੱਕਾਂ ਦੀ ਗੱਲ ਕਰਨ ਵਾਲਾ ਹੈ। ਮਾਨ ਸਾਹਿਬ ਜੇ 7 ਵਾਰੀ ਲੜੇ ਹੈ ਚੋਣਾਂ, 5 ਵਾਰੀ ਹਰੇ ਹੈ, ਤੇ ਮੈਂ ਜਿਹੜਾ ਜੇ ਆ ਗਿਆ ਤਾਂ ਐਸਾ ਕਿ ਮੇਰੇ ਬਰਾਬਰ ਵੀ ਤਾਂ ਉਮੀਦਵਾਰ ਖੜੇ ਕਰਦੇ ਰਹੇ। ਹੁਣ ਤੁਸੀਂ ਇਸ ਤੋਂ ਸੋਚ ਦਾ ਅੰਦਾਜ਼ਾ ਲਾਓ ਕਿ ਕਿਸ ਹੱਦ ਤੱਕ ਡੀਜਨਰੇਸ਼ਨ ਹੈ। ਅਜੇ ਕੁਛ ਦਿਨਾਂ ਪਹਿਲਾਂ ਤਾਂ, ਔਰ ਜਦੋਂ ਇਹਨੂੰ ਫੜਿਆ ਸੁਖਪਾਲ ਖਹਿਰਾ ਨੂੰ, ਉਦੋਂ ਵੀ ਸਿਮਰਨਜੀਤ ਸਿੰਘ ਮਾਨ ਨੇ, ਔਰ ਕੁਛ ਉਦੋਂ ਵੀ ਸਾਨੂੰ ਇੱਕ ਦੋ ਵੀਰਾਂ ਨੇ ਕਿਹਾ ਸੀ ਕਿ ਜੀ ਤੁਸੀਂ ਜਦੋਂ ਸੁਖਪਾਲ ਖਹਿਰਾ ਤੇ ਕੇਸ ਡਰੱਗ ਡੀਲ ਇਹ ਉਹ ਕਰੋ। ਮੇਰਾ ਮਨ ਨਹੀਂ ਸੀ ਮੰਨਦਾ। ਮੈਂ ਕਿਹਾ ਵੀ
ਇਹ ਜਿਹੜੇ ਬੰਦੇ ਉਸ ਪਾਰਟੀ ਦਾ ਹਿੱਸਾ ਰਹੇ ਜਦੋਂ ਜੂਨ 84 ਔਰ ਦੂਸਰਾ ਹੁੰਦਾ ਹੈ, ਇਹ ਜ਼ਿਲ੍ਹਾ ਪ੍ਰਧਾਨ ਸੀ, ਫਿਰ ਜਦੋਂ ਇਹ ਕਾਂਗਰਸ ਦਾ ਸਪੋਕਸਪਰਸਨ ਬਣਿਆ, ਫਿਰ ਜਾ ਕੇ ਆਮ ਆਦਮੀ ਪਾਰਟੀ 'ਚ ਵੜ ਗਿਆ, ਉੱਥੋਂ ਨਿਕਲਿਆ ਔਰ ਜਦੋਂ ਸਪੋਕਸਮੈਨ ਸੀ ਤਾਂ TV 84 ਤੇ ਇੰਟਰਵਿਊ ਹੈ ਕਿ ਜੀ ਕੋਈ ਨੈਸ਼ਨਲ ਪਾਰਟੀ ਸਿੱਖਾਂ ਦਾ ਕੁਝ ਨਹੀਂ ਸਵਾਰ ਸਕਦੀ, ਮੈਂ ਪੰਜਾਬ ਦੇ ਹੱਕਾਂ ਲਈ ਗੱਲ ਕਰਨ ਵਾਲਾ ਔਰ ਪੰਜਾਬ ਦੇ ਲਈ ਕੋਈ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਜਿਹੜੀ ਸਿੱਖ ਹੱਕਾਂ ਦੀ ਹੈ। ਮੈਨੂੰ ਲੱਗਾ ਵੀ ਚਲੋ ਘੱਟੋ ਘੱਟ ਇਹਨਾਂ ਨੂੰ ਇਹ ਅਕਲ ਤਾਂ ਆਈ ਹੈ ਕਿ ਵੀ ਕੁਛ ਨਾ ਕੁਛ, ਪਰ ਹੁਣ ਜਿਸ ਬੇਸ਼ਰਮੀ ਦੇ ਨਾਲ ਤੁਸੀਂ ਇਹ ਦੇਖਦੇ ਹੋ ਕਿ ਬਈ ਇਹ ਉਸ ਸੋ ਇਹ ਜਿਹੜਾ ਤਮਾਸ਼ਾ ਹੈ ਇਹਨੂੰ ਔਰ ਹੋਏਗਾ ਕਿ ਔਰ ਨਾਲ ਦੀ ਨਾਲ ਜਦੋਂ ਅਜੇ ਨਹੀਂ ਸੀ ਆਇਆ ਕਿ ਕਾਂਗਰਸ ਟਿਕਟ ਦੇਗੀ, ਉਹੀ ਡਰੱਗ ਕੇਸ ਜਿਹਦੇ 'ਚ ਜ਼ਮਾਨਤ ਮਿਲੀ ਪੰਜਾਬ ਗੌਰਮੈਂਟ ਵੱਲੋਂ ਆਇਆ ਕਿ ਜੀ ਅਸੀਂ ਜਿਹੜਾ ਸੁਖਪਾਲ ਖਹਿਰਾ ਦੇ ਖਿਲਾਫ ਕੇਸ ਆ ਉਹਨੂੰ ਅਸੀਂ ਸੁਪਰੀਮ ਕੋਰਟ 'ਚ ਨਹੀਂ ਲਿਜਾਵਾਂਗੇ। ਹੁਣ ਇਸ ਤੋਂ ਹੀ ਲੱਗਦਾ ਸੀ ਵੀ ਕੀ ਹੁਣ ਭਗਵੰਤ ਮਾਨ ਰਲਿਆ ਹੋਇਆ ਅਮਿਤ ਸ਼ਾਹ ਦੇ ਨਾਲ, ਅਮਿਤ ਸ਼ਾਹ ਗੇਮ ਕਿਉਂਕਿ ਸਾਰੀ ਇਹ ਹੋਮ ਮਿਨਿਸਟਰੀ ਜਾਂ ਏਜੰਸੀਆਂ ਤਾਂ ਅਲਟੀਮੇਟਲੀ ਪ੍ਰਾਈਮ ਮਿਨਿਸਟਰ ਦੇ ਥੱਲੇ ਜਾਂ ਹੋਮ ਮਿਨਿਸਟਰੀ ਦੇ ਥੱਲੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਜੇ ਕਿਸੇ ਨੂੰ ਕੋਈ ਇਹ ਹੋਪ ਹੈ ਕਿ ਇਸ ਸਿਸਟਮ ਵਿੱਚੋਂ ਕੁਝ ਨਿਕਲੇਗਾ, ਹਾਂ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਵੀ ਅਸੀਂ ਦੇ ਬਾਵਜੂਦ ਕਿ ਨਾ ਸਾਡਾ ਇਲੈਕਸ਼ਨ ਸਿਸਟਮ 'ਚ ਯਕੀਨ ਹੈ ਨਾ ਸਾਡਾ ਕੋਈ ਹੱਲ ਹੈ, ਅਸੀਂ ਸਮਝਦੇ ਹਾਂ ਕਿ ਸਿਮਰਨਜੀਤ ਸਿੰਘ ਮਾਨ ਇੱਕ ਆਵਾਜ਼ ਨੇ, ਲਗਾਤਾਰਤਾ ਨਾਲ ਖਾਲਿਸਤਾਨ ਦੀ ਗੱਲ ਵੀ ਉਹਨਾਂ ਕੀਤੀ ਹੈ ਔਰ ਉਹਨਾਂ ਦੀ ਉਸ ਖਾਲਿਸਤਾਨ ਪ੍ਰਤੀ ਵਚਨਬੱਧਤਾ ਦੇ ਤੌਰ ਦੇ ਉੱਤੇ ਹੀ ਲੱਖਾਂ ਲੋਕ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਪੋਲੀਟੀਕਲ ਅਸਾਈਲਮ ਲੈ ਕੇ ਬੈਠੇ ਨੇ ਔਰ ਜੇ ਏਜੰਸੀਆਂ ਨੇ ਉਹਨਾਂ ਨੂੰ ਘੇਰਨ ਦੇ ਲਈ ਇਸ ਕਿਸਮ ਦੀ ਖੇਡ ਜਿਹੜੀ ਹੈ ਉਹ ਖੇਡੀ ਹੈ ਭਾਵੇਂ ਕਿਸੇ ਹੋਰ ਪਾਸਿਓਂ ਆ ਕੇ, ਤੇ ਫਿਰ ਇਹ ਫਰਜ਼ ਜ਼ਰੂਰ ਬਣਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਜਾਏ ਘੱਟੋ ਘੱਟ। ਹਾਲਾਂਕਿ ਅਸੀਂ ਸਾਡਾ ਉਸ ਹਲਕੇ 'ਚ ਤਾਂ ਕੋਈ ਨਹੀਂ, ਪਰ ਕਈ ਵਾਰੀ ਕੁਛ ਸਾਡੀ ਸਿਧਾਂਤਕ ਪੋਜੀਸ਼ਨ ਹੁੰਦੀ ਹੈ, ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਚੋਣ ਤਮਾਸ਼ਾ ਹੈ ਔਰ ਇਸ ਦੇ ਵਿੱਚ ਜਿਹੜੀ ਮਾੜੀ ਮੋਟੀ ਆਵਾਜ਼ ਵੀ ਸਿੱਖਾਂ ਦੀ ਕਿਤੇ ਸੁਣੀ ਜਾਂਦੀ ਹੈ, ਐਟਲੀਸਟ ਇੱਕ ਰੈਕਗਨਾਈਜ਼ਡ ਢੰਗ ਦੇ ਨਾਲ, ਈਵਨ ਉਹਨੂੰ ਵੀ ਕ੍ਰਸ਼ ਕਰਨ ਦੀ ਲਾਈਨ ਹੈ। ਔਰ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਕਿਉਂਕਿ ਆਏ ਵੀ ਅਸੀਂ ਕਈ ਦਿਨਾਂ ਬਾਅਦ ਹੈ ਔਰ ਸਾਡਾ ਰੂਹਾਨੀ ਵਿਚਾਰ ਸਾਡੀ ਆਪਣੀ ਵੀ ਖੁਰਾਕ ਹੈ ਔਰ ਅਸੀਂ ਜਿਵੇਂ ਮੈਸੇਜ ਹਾਂ ਤੁਸੀਂ ਮੈਸੇजेस ਪੜ੍ਹ ਲਓ। ਹਾਂਜੀ, ਤੇ ਫਿਰ ਅਸੀਂ ਮੈਸੇਜ ਸਾਡੇ ਡਾਕਟਰ ਸਾਹਿਬ ਦੇ ਤੰਦਰੁਸਤੀ ਵਾਲੇ ਮੈਸੇਜ ਨੇ ਸਭ ਦੇ, ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅਮਰਜੀਤ ਸੈਣੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ, ਫਿਰ ਸੋਨ ਮੱਲੀ, ਫਿਰ ਪਰਮਿੰਦਰ ਸਿੰਘ ਜੀ, ਫਿਰ ਜਸਵੀਰ ਬਰਾੜ ਜੀ ਔਰ ਇਸੇ ਤਰ੍ਹਾਂ ਸਤਵੰਤ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਖਦੇਵ ਸਿੰਘ ਜੀ, ਹਰਮਨ ਪੰਨੂ ਜੀ, ਸਤਨਾਮ ਔਜਲਾ ਜੀ ਔਰ ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ, ਪਾਲ ਸਿੰਘ ਜੀ ਔਰ ਹਾਂਜੀ ਫਿਰ ਇਸੇ ਤਰ੍ਹਾਂ ਜਸਬੀਰ ਸਿੰਘ ਜੀ, ਸਭ ਸਾਨੂੰ ਜਿਹੜੇ ਫਤਿਹ ਬੁਲਾਉਂਦੇ ਨੇ ਔਰ ਡਾਕਟਰ ਸਾਹਿਬ ਜੀ ਜਿਹੜੀ ਤੰਦਰੁਸਤੀ ਦੀ ਅਰਦਾਸ ਵੀ ਕਰਦੇ ਨੇ। ਔਰ ਫਿਰ ਇਸੇ ਤਰ੍ਹਾਂ ਸੁਖਦੇਵ ਬੱਚੂ ਕਹਿੰਦੇ ਨੇ ਕਿ ਗੁੱਡ ਜੌਬ, ਕੀਪ ਇਟ ਅਪ, ਐਂਡ ਜੁਨੈਦ ਅਕਰਮ ਜੀ ਗੁੱਡ ਵਰਕ ਕਹਿੰਦੇ ਨੇ, ਨਿਹਾਰਾ ਚਾਲ ਜੀ, ਫਿਰ ਇਸੇ ਤਰ੍ਹਾਂ ਬਲਜੀਤ ਬਰਾੜ ਜੀ, ਕੁਲਦੀਪ ਕੌਰ ਜੀ, ਕੁਲਵਿੰਦਰ ਸਿੰਘ ਭਿੰਦਰ ਜੀ, ਫਿਰ ਇਸ ਤਰ੍ਹਾਂ ਜਸਵਿੰਦਰ ਗਿੱਲ ਜੀ, ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਐਂਡ ਡਾਕਟਰ ਸਾਹਿਬ ਵੈਲਕਮ ਬੈਕ, ਹੋਪ ਆਲ ਇਜ਼ ਵੈਲ। ਡਾਕਟਰ ਸਾਹਿਬ ਡੌਗ ਗੋਬਰ ਆਰੀਆ ਹੈਜ਼ started barking and again God willing it's all for the best। ਕੁੱਤੇ ਦਾ ਕੰਮ ਹੀ ਭੌਂਕਣਾ। ਹਾਂਜੀ, ਪਰਿੰਦਰ ਸਿੰਘ ਜੀ ਵੀ ਕਹਿੰਦੇ TV4 Facebook page is showing from last few days। ਉਹਨਾਂ ਨੇ ਕਿਹਾ ਹਾਂਜੀ, ਅਸੀਂ ਅਗੇਨ ਇਹੀ ਅਨਾਉਂਸ ਅਸੀਂ ਕਰਦੇ ਹਾਂ ਕਿ ਸਾਡਾ Facebook ਪੇਜ ਰਿਮੂਵ ਕਰਤਾ ਉਹਨਾਂ ਨੇ ਜੀ ਔਰ ਕਿੰਨੀ ਦੇਰ ਸਾਲ ਤੋਂ ਜ਼ਿਆਦਾ ਹੋਏਗਾ ਅਸੀਂ ਕੋਈ ਕੋਸ਼ਿਸ਼ ਕਰਾਂਗੇ ਕੋਈ ਨਵੀਂ ਆਈਡੀ ਦੇ ਨਾਲ, ਪਰ ਤੁਸੀਂ ਹੋਰਨਾਂ ਤੱਕ ਵੀ ਇਹ ਖਬਰ ਜ਼ਰੂਰ ਦਿਓ ਕਿ YouTube ਦੇ ਉੱਤੇ ਅਸੀਂ ਹਾਂਜੀ ਮੈਸੇਜ ਭੇਜ ਸਕਦੇ ਜਾਂ ਈਮੇਲ ਕਰ ਸਕਦੇ ਸਾਨੂੰ। ਲਖਬੀਰ ਰੰਗਰ ਜੀ ਫਤਿਹ ਬੁਲਾਉਂਦੇ ਨੇ, ਫਿਰ ਦਾ ਭੱਟ ਜੀ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਮਨਜੀਤ ਸਿੰਘ ਜੀ, ਸਿੰਘ ਗਰਚਾ ਜੀ, ਫਿਰ ਇਸੇ ਤਰ੍ਹਾਂ ਸਿਮਰਨਜੀਤ ਸਿੰਘ ਬਾਲ ਜੀ, ਫਿਰ ਇਸੇ ਤਰ੍ਹਾਂ ਜੀ ਹੈਗਾ ਜਗਵਿੰਦਰ ਪੰਨੂ ਔਰ ਜਸਪਾਲ ਸਿੰਘ ਕੈਲੇ ਔਰ ਧਰਮ ਸਿੰਘ ਜੀ, ਫਿਰ ਇਸ ਤਰ੍ਹਾਂ ਬੂਟਾ ਸਿੰਘ ਜੀ ਪੱਟ, ਫਿਰ ਇਹ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ ਆਕੀ ਰੇ ਨਾ ਕੋਈ, ਨਾਨਕ ਪੰਥ ਚਲਾਇਆ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ। ਫਿਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਮੈਂ ਮਿਸ ਕੀਤਾ
ਕਿ ਉਹ ਨਹੀਂ ਆਏ ਕਿਸੇ ਕਾਰਨ ਸਟਾਕਟਨ ਦੇ ਨਗਰ ਕੀਰਤਨ ਦੇ ਵਿੱਚ। ਜੀ। ਸੋ ਫਿਰ ਇਸੇ ਤਰ੍ਹਾਂ ਮੁਹੰਮਦ ਸਲਮਾਨ ਜੀ ਗੁੱਡ ਮਾਰਨਿੰਗ ਜੀ ਕਹਿੰਦੇ ਨੇ। ਐਂਡ ਫਿਰ ਇਸ ਤਰ੍ਹਾਂ ਸਤਬਚਨ ਸਿੰਘ ਜੀ ਕਹਿੰਦੇ ਨੇ ਗੁਰੂ ਨਾਨਕ ਜੀ ਆਸਕਡ Brahman, why not my elder sister Nanaki ji is not allowed? Where because of this inequality I do not become a Hindu and nor a Muslim. I come to sing Holy Lord's song with everyone. ਇਹ ਉਹਨਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਨੇ ਲਗਭਗ 11 ਸਾਲ ਦੀ ਉਮਰ 'ਚ ਜਨੇਊ ਪਾਉਣ ਤੋਂ ਨਾ ਕੀਤੀ ਤਾਂ ਉਹਨਾਂ ਨੇ ਇਹ ਲੌਜਿਕ ਦਿੱਤਾ ਹੈ ਭਾਈ ਸਾਹਿਬ ਨੇ ਕਿ ਵੀ ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਔਰਤ ਨੂੰ ਔਰ ਸ਼ੂਦਰ ਨੂੰ ਪਾਉਣ ਦਾ ਹੱਕ ਨਹੀਂ ਹੈ। ਸੋ ਮੈਂ ਇਸ ਕਿਸਮ ਦੇ ਜਿਹੜਾ ਕਿਸੇ ਵੀ ਜਿਹਦੇ 'ਚ ਕਿ ਇਨਹੈਰੈਂਟ ਡਿਸਕ੍ਰਿਮੀਨੇਸ਼ਨ ਹੈ ਉਹਨੂੰ ਐਕਸੈਪਟ ਨਹੀਂ ਕਰਦਾ। ਔਰ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਅਕਸਰ ਦੁਹਰਾਉਂਦੇ ਕਿ ਇਸ ਦੇ ਨਾਲ ਉਹਨਾਂ ਨੇ ਉਹ ਬ੍ਰਾਹਮਣ ਜਿਹੜਾ ਇਹ ਜਨੇਊ ਪਾਉਣ ਵਾਲਾ ਉਹਦਾ ਆਪਣਾ ਕਿਰਦਾਰ ਕੀ ਹੈ ਉਹਦੇ 'ਚ ਗੁਰੂ ਸਾਹਿਬ ਨੇ ਫਰਮਾਇਆ ਸੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਕੱਤ ਨਾ ਇਹ ਟੁੱਟੈ ਨਾ ਮਰ ਲੱਗੈ ਨਾ ਇਹ ਜਲੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਕਿ ਤੇਰੇ 'ਚ ਨਾ ਦਇਆ ਹੈ ਨਾ ਸੰਤੋਖ ਹੈ ਨਾ ਜਤ ਹੈ ਨਾ ਸਤ ਹੈ, ਤੂੰ ਸਭ ਤੋਂ ਵੱਡਾ ਫਰੋਡੀ ਹੈ ਤੇ ਤੇਰਾ ਇਹ ਧਾਗਾ ਪਾ ਕੇ ਮੈਂ ਵੀ ਤੇਰੇ ਵਾਂਗ ਜਿਹੜਾ ਨਹੀਂ ਹੋਣਾ ਚਾਹੁੰਦਾ ਕਿਉਂਕਿ ਅਸਲੀ ਗੁਣ ਇਨਸਾਨ ਦੇ ਦਇਆ ਸੰਤੋਖ ਜਤ ਸਤ ਨੇ ਜਿਨ੍ਹਾਂ ਤੋਂ ਤੂੰ ਮਹਿਰੂਮ ਹੈ ਔਰ ਤੇਰਾ ਇਹ ਜਨੇਊ ਡਿਸਕ੍ਰਿਮੀਨੇਟਰੀ ਹੈ ਵਿਤਕਰਿਆਂ ਵਾਲਾ ਹੈ। ਜੀ ਐਚਡੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਤਾਨ ਇਜ਼ ਮਸਟ ਫॉर ਆਵਰ future generations. A request to all Sikh community to work peaceful way to achieve our goal. Khalistan Zindabad. 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 जी गुरमेल सिंह जी फिर लिखते हैं मेरे बारे कहते हैं dear Neelam thanks and welcome back to attend Nagar Kirtan in Stockton, California, but sorry for some reason I couldn't attend and meet you. I did miss you and your team. I pray for your goodness. Thank you so much. And Khalistan Zindabad ਕਹਿੰਦੇ ਨੇ TV84 ਲਈ God bless ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਔਰ ਹਰਮਨ ਪੰਨੂ ਜੀ, ਮਿਸਰਾ ਸਿੰਘ ਜੀ, ਸਿੰਘ ਨਵਜੋਤ ਜੀ, ਫਿਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ, ਰਾਜਵਿੰਦਰ ਸਿੰਘ ਜੀ ਕਹਿੰਦੇ ਨਾਨਕਸ਼ਾਹੀ ਪ੍ਰਣਾਲੀ ਸ਼ੁਰੂ ਕਰੀਏ, ਇਹ ਬੇਨਤੀ ਹੈ ਜੀ ਪਲੀਜ਼ ਇਹਦੇ ਬਾਰੇ ਵੀ ਗੱਲ ਕਰਿਆ ਕਰੋ ਜੀ ਡਾਕਟਰ ਸਾਹਿਬ ਜੀ। ਜਗਤਾਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਸ ਵਾਰ ਲੰਬੀ ਗੈਰ ਹਾਜ਼ਰੀ ਬਹੁਤ ਖਲੀ ਹੈ। ਸੋ ਡਾਕਟਰ ਸਾਹਿਬ ਉਡੀਕਦੇ ਰਹਿੰਦੇ ਆ ਤੁਹਾਡਾ ਪ੍ਰੋਗਰਾਮ। 2 ਪ੍ਰੋਗਰਾਮ ਜਿਹੜੇ ਨੇ ਅਸੀਂ ਮਿਸ ਨਹੀਂ ਕਰਦੇ ਤੁਹਾਡਾ ਤੇ ਧਾਲੀਵਾਲ ਸਾਹਿਬ ਦਾ US ਇੰਟਰਨੈਸ਼ਨਲ ਰੱਬ ਰਾਖਾ ਕਹਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਔਰ ਸਾਨੂੰ ਵੀ ਇਹ ਅਹਿਸਾਸ ਹੈ ਅਸੀਂ ਵੀ ਤੁਹਾਨੂੰ ਉਸੇ ਹੀ ਸ਼ਿੱਦਤ ਦੇ ਨਾਲ ਮਿਸ ਕਰਦੇ ਹਾਂ ਜਾਂ ਕੀਤਾ ਲੇਕਿਨ ਕਈ ਵਾਰ ਕੁਝ ਚੀਜ਼ਾਂ ਤੇ ਤੁਹਾਡਾ ਕੰਟਰੋਲ ਨਹੀਂ ਹੁੰਦਾ। ਬਿਲਕੁਲ। ਰਾਮ ਸਿੰਘ ਜੀ, ਜੀਤ ਸੂਰਤੀਆ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਮਿਸ਼ਰਾ ਸਿੰਘ ਜੀ, ਫਿਰ ਫਿਟ ਐਂਡ ਹੈਲਦੀ ਜੀ, ਇਹ ਸਭ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਵੈਲਕਮ ਬੈਕ। ਔਰ ਕੇ ਸਿੰਘ ਜੀ, ਕੇ ਜੀ ਕਹਿੰਦੇ ਨੇ oh my god Dr. Saab is back. I was very worried about him why he was not coming on his show. Good to see him back with ਚੜ੍ਹਦੀ ਕਲਾ। ਸੋ ਨਾਈਸ, ਮਿਹਰਬਾਨੀ ਜੀ। ਮੋਹਿਤ ਸਲਮਾਨ ਜੀ ਗੁੱਡ ਮਾਰਨਿੰਗ ਕਹਿੰਦੇ ਨੇ ਔਰ ਗੁਰਵਿੰਦਰ ਕੌਰ ਜੀ ਖਾਲਸਾ ਜ਼ਿੰਦਾਬਾਦ। ਫਿਰ ਦਵਿੰਦਰ ਸੰਧੂ, ਮਨਜੋਰ ਕੋਹਨੂਰ ਜੀ, ਜਸਪਾਲ ਸਿੰਘ ਜੀ, ਫਿਰ ਇਸ ਤਰ੍ਹਾਂ ਮੋਹਿਤ ਸਲਮਾਨ, ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਕਿਉਂਕਿ ਅਸੀਂ 12 ਮਾਹ ਤੁਖਾਰੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਰਚਿਆ ਹੋਇਆ ਉਸ ਦੇ ਮੁਤਾਬਕ ਵਿਚਾਰ ਕਰ ਰਹੇ ਹਾਂ। ਸਾਵਣ ਦੇ ਮਹੀਨੇ ਪ੍ਰਥਾਏ ਇਹ ਗੁਰੂ ਸਾਹਿਬ ਦਾ ਫਰਮਾਨ ਹੈ। ਸਾਵਣ ਸਰਸ ਮਨਾ ਕਣ ਵਰਸੈ ਰੁੱਤ ਆਏ, ਮੈਂ ਮਨ ਤਨ ਸੋ ਭਾਵੈ ਪਿਰ ਪਰਦੇਸ ਸਿਧਾਏ, ਪਿਰ ਘਰ ਨਹੀਂ ਆਵੈ ਮਰੀਐ ਹਾਵੈ, ਦਾਮਨ ਚਮਕ ਡਰਾਏ, ਸੇਜ ਇਕੇਲੀ ਖਰੀ ਦੁਹੇਲੀ, ਮਰਨ ਪਿਆ ਦੁੱਖ ਮਾਏ, ਹਰ ਬਿਨ ਨੀਂਦ ਭੂਖ ਕੋ ਕੈਸੀ, ਕਾਪੜ ਤਨ ਨ ਸੁਖਾਵੇ, ਨਾਨਕ ਸਾਹ ਸੁਹਾਗਣ ਕੰਤੀ, ਪਿਰ ਕੈ ਅੰਕ ਸਮਾਵੇ। ਕਿਉਂਕਿ 6 ਰੁੱਤਾਂ ਪੰਜਾਬ ਦੀਆਂ ਉਸ ਦੇ ਵਿੱਚ ਆ ਰਹੀ ਤਬਦੀਲੀ ਔਰ ਜਦੋਂ ਅਸੀਂ ਜੇਠ ਹਾੜ ਤੱਪੇ ਸਾਵਣ ਭਾਦੋ ਵਸੇ ਤੇ ਫਿਰ ਸਾਵਣ ਭਾਦੋ ਦੀ ਮੌਨਸੂਨ
ਇਹ ਇੱਥੇ ਹਜ਼ਾਰਾਂ ਮੀਲ ਦੂਰ ਬੈਠਿਆਂ ਵੀ ਯਾਦ ਆ ਰਹੀ ਹੈ। ਬਿਲਕੁਲ। ਸਾਵਣ ਸਰਸ ਮਨਾ ਕਣ ਵਰਸੈ ਰੁੱਤ ਆਏ, ਕਿਉਂਕਿ ਸਾਵਨ ਬਦਲਾਂ ਦੇ ਨਾਲ, ਬਰਸਾਤ ਦੇ ਨਾਲ ਜੁੜਿਆ ਹੋਇਆ ਹੈ। ਔਰ ਜਿਵੇਂ ਇੱਕ ਰੁੱਖੀ ਚੀਜ਼ ਦੇ ਵਿੱਚ ਜਦੋਂ ਤੁਸੀਂ ਪਾਣੀ ਪਾਉਂਦੇ ਹੋ ਤਰ ਹੁੰਦੀ ਹੈ, ਇਵੇਂ ਹੀ ਜਦੋਂ ਸਾਵਣ ਦਾ ਮਹੀਨਾ ਉਸ ਮੇਘਲੇ ਦੇ ਨਾਲ, ਮੀਂਹ ਦੇ ਨਾਲ, ਚਾਰ ਚਫੇਰਾ ਜਿਹੜਾ ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜੀ ਜੰਤ ਸੁਖੀ ਵਸਦਾ ਮੀਂਹ ਦੇ ਨਾਲ। ਤਾਂ ਗੁਰੂ ਸਾਹਿਬ ਨੇ ਯਾਦ ਆਨੀ ਕਰਵਾਈ ਕਿ ਸਾਵਣ ਦਾ ਮਹੀਨਾ ਉਹ ਮੇਰੇ ਮਨ ਆ ਗਿਆ, ਔਰ ਤੂੰ ਉਸ ਸਾਰੇ ਨੂੰ ਦੇਖ ਕਿਵੇਂ ਬੱਦਲ ਵਰਸ ਰਹੇ ਨੇ, ਕਣ ਵਰਸੈ ਰੁੱਤ ਆਏ, ਮੈਂ ਮਨ ਤਨ ਸ਼ੌ ਭਾਵੈ ਫਿਰ ਪਰਦੇਸ ਸਿਧਾਏ। ਪਰ ਜੇ ਰੂਹ ਦਾ ਵਾਹਿਗੁਰੂ ਨਾਲ ਮੇਲ ਨਹੀਂ ਹੈ ਤੇ ਇਵੇਂ ਹੀ ਹੈ। ਜੇ ਬਰਸਾਤ ਦੇ ਮਹੀਨੇ, ਮੌਨਸੂਨ ਦੇ ਮਹੀਨਿਆਂ 'ਚ ਫਿਰ ਪਿਆਰਾ ਪਤੀ ਪਰਦੇਸ ਹੈ, ਔਰ ਕੱਲੀ ਜਿਹੜੀ ਇਸਤਰੀ ਹੈ ਉਹ ਉਸ ਦੇ ਬਿਰਹਾ ਦੇ ਦੁੱਖ 'ਚ ਹੈ, ਤੇ ਉਹਨੂੰ ਕਿਵੇਂ ਉਹ ਸਾਵਣ ਦਾ ਮਹੀਨਾ ਚਾਵਾਂ ਮਲਹਾਰਾਂ ਵਾਲਾ ਲੱਗੇਗਾ ਜੇ ਉਹਦਾ ਪਿਆਰਾ ਉਹਦੇ ਕੋਲ ਨਹੀਂ ਹੈ। ਇਸੇ ਤਰ੍ਹਾਂ ਜੇ ਰੂਹ ਵਿਛੜੀ ਹੋਈ ਹੈ ਵਾਹਿਗੁਰੂ ਦੀ ਯਾਦ ਤੋਂ, ਤੇ ਫਿਰ ਨੋ ਮੈਟਰ ਬਾਹਰ ਕੈਸੀ ਬਹਾਰ ਹੋਏ, ਤੁਹਾਡੇ ਅੰਦਰ ਉਜਾੜ ਹੀ ਹੋਏਗੀ। ਬਾਹਰ ਬਹਾਰ ਹੈ, ਅੰਦਰ ਉਜਾੜ। ਸਾਵਨ ਸਰਸ ਮਨਾ ਕਣ ਵਰਸੈ ਰੁੱਤ ਆਏ, ਮੈਂ ਮਨ ਤਨ ਸ਼ੌ ਭਾਵੈ ਫਿਰ ਪਰਦੇਸ। ਮੈਨੂੰ ਪਿਆਰਾ ਹੈ ਮੇਰਾ, ਪਰ ਉਹ ਪਰਦੇਸ ਦੇ ਵਿੱਚ ਹੈ, ਮੇਰੇ ਤੋਂ ਦੂਰ ਹੈ। ਫਿਰ ਘਰ ਨਹੀਂ ਆਵੈ ਮਰੀਐ ਹਾਵੈ, ਦਾਮਨ ਚਮਕ ਡਰਾਏ, ਕਿ ਮੇਰਾ ਪਿਆਰਾ ਕੋਲ। ਔਰ ਜਦੋਂ ਤੁਸੀਂ ਸਾਵਣ ਭਾਦੋ ਦੀ ਮਾਨਸੂਨ ਨੂੰ ਯਾਦ ਕਰੋ, ਕੱਲੇ ਘਣੇ ਬੱਦਲ ਨਹੀਂ ਹੁੰਦੇ, ਬਿਜਲੀ ਬਹੁਤ ਜ਼ੋਰ ਦੀ ਪਹਿਲਾਂ ਕੜਕਦੀ ਹੈ ਫਿਰ ਡਿੱਗਦੀ ਹੈ। ਉਹਦੀ ਕੜਕ ਦਿਲਾਂ 'ਚ ਜਿਹੜੀ ਆ ਉਹ ਡਰ ਪੈਦਾ ਕਰਨ ਵਾਲੀ ਹੁੰਦੀ ਹੈ। ਸੋ ਦਾਮਨ ਬਿਜਲੀ ਨੂੰ ਕਹਿੰਦੇ, ਅਸਮਾਨੀ ਬਿਜਲੀ, ਕਿ ਦਾਮਨ ਚਮਕ ਡਰਾਏ, ਕਿ ਵੀ ਇੱਕ ਪਾਸੇ ਮੇਰਾ ਪਿਆਰਾ ਮੇਰੇ ਕੋਲ ਨਹੀਂ ਹੈ, ਮੈਂ ਵਿਛੋੜੇ ਦੀ ਅੱਗ ਦੇ ਵਿੱਚ ਸੜ ਰਹੀ ਹਾਂ, ਲੇਕਿਨ ਦੂਸਰੇ ਪਾਸੇ ਜਿਹੜੀ ਦਾਮਨ ਹੈ, ਬਿਜਲੀ ਹੈ, ਉਹ ਚਮਕ ਕੇ ਡਰਾ ਰਹੀ ਹੈ। ਸੇਜ ਇਕੇਲੀ ਖਰੀ ਦੁਹੇਲੀ, ਮਰਨ ਪਿਆ ਦੁੱਖ ਮਾਏ। ਮੇਰੀ ਮਾਂ, ਮੈਂ ਇਕੱਲੀ ਹਾਂ, ਸੇਜਾ ਦੇ ਉੱਤੇ ਕੋਈ ਹੋਰ ਨਹੀਂ ਹੈ, ਮੈਂ ਉਸ ਵਾਹਿਗੁਰੂ ਤੋਂ ਵਿਛੋੜਾ ਪਾਇਆ ਹੋਇਆ। ਔਰ ਇਹੀ ਦੁਹੇਲੀ ਔਰ ਸੁਹੇਲੀ, ਜਿਵੇਂ ਸੁਹਾਗਣ ਔਰ ਦੁਹਾਗਣ ਹੈ, ਇਸੇ ਤਰ੍ਹਾਂ ਸੁਹੇਲਾ, ਜਦੋਂ ਅਸੀਂ ਕਹਿੰਦੇ ਕਿ ਸਭੇ ਕਾਜ ਸੁਹੇਲੜੇ ਥੀਏ, ਜਾਂ ਨਾਨਕ ਸਤਿਗੁਰ ਤੁਠਾ। ਸੁਹੇਲਾ ਦੁਹੇਲੇ ਦਾ ਆਪੋਜ਼ਿਟ ਹੈ। ਸੇਜ ਇਕੇਲੀ ਖਰੀ ਦੁਹੇ, ਮੈਂ ਦਹੇਲੀ ਖੜੀ ਹੈ, ਕੱਲੀ ਹੈ ਮੈਂ ਸੇਜ ਦੇ ਉੱਤੇ। ਮਰਨ ਪਿਆ ਇਹ ਮੇਰੀ ਮਾਂ, ਮੈਨੂੰ ਮੌਤ ਵਰਗਾ ਦੁੱਖ ਹੈ ਵਾਪਰਿਆ। ਹਰ ਬਿਨ ਨੀਂਦ ਭੂਖ ਕੋ ਕੈਸੀ, ਕਾਪੜ ਤਨ ਨਾ ਸੁਖਾਵੇ। ਉਸ ਪਿਆਰੇ ਤੋਂ ਬਿਨਾਂ, ਨਿਰੰਕਾਰ ਨਾਲ ਮੇਲ ਤੋਂ ਬਿਨਾਂ, ਨਾ ਮੈਨੂੰ ਨੀਂਦ ਹੈ, ਨਾ ਮੈਨੂੰ ਭੁੱਖ ਹੈ, ਨਾ ਮੈਨੂੰ ਕੱਪੜੇ ਚੰਗੇ ਲੱਗਦੇ ਨੇ। ਨਾਨਕ ਸਾਹ ਸੁਹਾਗਣ ਕੰਤੀ, ਫਿਰ ਕੇ ਅੰਕ ਸਮਾਵੇ। ਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਿਹੜੇ ਵਾਹਿਗੁਰੂ ਦੀ ਗੋਦ ਵਿੱਚ ਬੈਠੀਆਂ ਹੋਈਆਂ ਰੂਹਾਂ ਨੇ, ਮਾਨੋ ਆਪਣੇ ਪਿਆਰੇ ਦੀ ਗੋਦ 'ਚ ਨੇ, ਉਹੀ ਸੁਹਾਗਣਾ ਨੇ, ਔਰ ਉਹਨਾਂ ਦਾ ਜੀਵਨ ਹੀ ਸਫਲ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਤੀ ਰੋ TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।